ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ 80 ਸੈਂਟ ਪਿਛਲੇ 30 ਦਿਨਾਂ ਦੇ ਵਿੱਚ ਅੱਪ ਚਲੇ ਗਈਆਂ ਹੈਗੀਆਂ। ਡਰਾਈਵਰਸ ਨੂੰ ਕਹਿੰਦੇ ਹੋ ਸਕਦਾ ਅਕਤੂਬਰ ਮਹੀਨੇ 'ਚ ਥੋੜ੍ਹੀ ਬਹੁਤੀ ਰਿਲੀਫ ਮਿਲੇ, ਪਰ ਜੋ ਹਾਲ ਇਸ ਟਾਈਮ ਆ $6.08 ਐਵਰੇਜ ਪ੍ਰਾਈਸ ਗੈਸ ਦੀ ਕੈਲੀਫੋਰਨੀਆ ਦੇ ਵਿੱਚ ਹੈਗੀ ਆ, ਜੋ ਕਿ 15% ਪਿਛਲੇ ਮਹੀਨੇ ਨਾਲੋਂ ਜ਼ਿਆਦਾ ਹੈਗੀ ਆ। ਲਾਸ ਐਂਜਲਸ ਤਾਂ ਕਹਿੰਦੇ $7 ਪਰ ਗੈਲਨ ਦੇ ਹਿਸਾਬ ਨਾਲ ਵੀ ਗੈਸ ਵਿਕ ਰਹੀ ਹੈ। ਟ੍ਰਿਪਲ ਏ ਦਾ ਜੋ ਡਾਟਾ ਆ ਉਹਨਾਂ ਨੇ ਦੱਸਿਆ ਹੈਗਾ ਆ। ਫਿਊਲ ਡਿਲੀਵਰੀ ਸਿਸਟਮ ਜੋ ਕੈਲੀਫੋਰਨੀਆ ਦੇ ਵਿੱਚ ਆ, ਉਹਦੇ ਤੇ ਵੀ ਪ੍ਰੋਬਲਮ ਚੱਲ ਰਹੀ ਆ। ਕੁਛ ਰਿਫਾਈਨਰੀਜ਼ ਜਿਹੜੀਆਂ 4 ਦੇ ਕਰੀਬ ਆ, ਉਹ ਸ਼ਟ ਡਾਊਨ ਹੋ ਗਈਆਂ ਹੈਗੀਆਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਮੇਨਟੇਨੈਂਸ ਦੇ ਲਈ। ਉਧਰੋਂ ਓਪੈਕ ਨੇ ਜੋ ਬੈਰਲ ਦੀ ਪ੍ਰਾਈਸ ਆ ਉਹ ਜਿਹੜੀ ਹਾਈ ਰੱਖੀ ਆ ਤੇ ਕੱਟ ਕਰ ਦਿੱਤਾ ਆ 1.2 ਮਿਲੀਅਨ ਬੈਰਲਸ ਪਰ ਡੇ। ਸੋ ਉਹ ਬੜਾ ਵੱਡਾ ਅਸਰ ਹੋ ਰਿਹਾ। 14 ਰਿਫਾਈਨਰੀਆਂ ਹੈਗੀਆਂ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ, ਜੋ ਕਾਫੀ ਲੋ ਲੈਵਲ ਦੇ ਉੱਤੇ ਪ੍ਰੋਡਕਸ਼ਨ ਉਹਨਾਂ ਦੀ ਜਿਹੜੀ ਚੱਲ ਰਹੀ ਹੈਗੀ ਆ। ਸੋ ਇਹਦਾ ਅਸਰ ਜਿਹੜਾ ਆ ਗੈਸ ਦੇ ਉੱਤੇ ਬਹੁਤ ਜ਼ਿਆਦਾ ਪੈ ਰਿਹਾ। ਇਸੇ ਕਰਕੇ ਜੋ ਗੈਸ ਆ ਉਹ ਬਹੁਤ ਮਹਿੰਗੀ ਹੋਈ ਪਈ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਇੱਕ ਆਰਡਰ ਵੀ ਥਰਸਡੇ ਨੂੰ ਜਾਰੀ ਕੀਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਆਇਲ ਰਿਫਾਈਨਰੀਜ਼ ਦੇ ਕੁਝ ਰੂਲ ਆ ਉਹਨਾਂ ਨੂੰ ਜਿਹੜਾ ਆ ਲੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ, ਤਾਂ ਕਿ ਜਿਹੜੀ ਗੈਸ ਆ ਉਹ ਛੇਤੀ ਤੋਂ ਛੇਤੀ ਲੋਕਾਂ ਤੱਕ ਪਹੁੰਚ ਸਕੇ, ਕਿਉਂਕਿ ਪ੍ਰੋਡਕਸ਼ਨ ਜਿਹੜੀ ਆ ਉਹ ਘਟੀ ਹੋਈ ਹੈਗੀ ਆ। ਸੋ ਹੋ ਸਕਦਾ ਅਗਲੇ ਮਹੀਨੇ ਤੱਕ ਕਹਿੰਦੇ ਵੀ 50 ਸੈਂਟ ਗੈਸ ਦੀ ਪ੍ਰਾਈਸ ਘਟ ਜਾਏ, ਪਰ ਲੱਗਦਾ ਨਹੀਂ ਹੈ। ਨੈਸ਼ਨਲ ਐਵਰੇਜ ਲਗਾਤਾਰ ਹਰਜੋਤ ਸਿੰਘ ਜੀ ਥੱਲੇ ਨੂੰ ਜਾ ਰਹੀ ਆ। ਕੈਲੀਫੋਰਨੀਆ ਦੀ ਜਿਹੜੀ ਐਵਰੇਜ ਆ ਉਹ ਲਗਾਤਾਰ ਉੱਤੇ ਨੂੰ ਜਾ ਰਹੀ ਹੈ। ਇਸ ਟਾਈਮ ਕੈਲੀਫੋਰਨੀਆ ਦੀ ਐਵਰੇਜ $6.07 8 ਸੈਂਟ ਦੇ ਉੱਤੇ ਚੱਲ ਰਹੀ ਹੈ, ਜਦਕਿ ਨੈਸ਼ਨਲ ਐਵਰੇਜ $3.83 ਦੇ ਉੱਤੇ ਹੈਗੀ ਆ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਇਹ ਐਵਰੇਜ ਆ। ਸੋ ਜੇ ਐਵਰੇਜ ਇੰਨਾ ਹੈ ਤੇ ਬਾਕੀ ਕਈ ਥਾਵਾਂ ਤੇ ਤਾਂ $7 ਨੂੰ ਵੀ ਪਾਰ ਕਰ ਗਈ ਹੋਣੀ ਆ। ਆਪਾਂ ਸੇਮ ਸਥਿਤੀ ਦੇਖ ਰਹੇ ਹੈਗੇ ਆ, ਜੋ ਰਿਕਾਰਡ ਤੋੜ ਇੱਕ ਟਾਈਮ ਦੇ ਉੱਤੇ ਐਵਰੇਜ ਪ੍ਰਾਈਸ ਜਿਹੜੀ ਹੋ ਗਈ ਸੀ। ਸੋ ਇਹ ਹਾਲਾਤ ਜਿਹੜੇ ਆ ਬਹੁਤੇ ਚੰਗੇ ਨਹੀਂ ਹੈਗੇ, ਤੇ ਨਾਲ ਹੀ ਡੀਜ਼ਲ ਦੀਆਂ ਪ੍ਰਾਈਸਿਸ ਵੀ ਇੱਕ ਵਾਰੀ ਫੇਰ ਦੁਬਾਰਾ ਵਧਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ। ਉਹ ਵੀ ਤਕਰੀਬਨ $6.5 ਦੇ ਉੱਤੇ ਕੈਲੀਫੋਰਨੀਆ ਦੇ ਵਿੱਚ ਡੀਜ਼ਲ ਦੀ ਐਵਰੇਜ ਪ੍ਰਾਈਸ ਪਹੁੰਚ ਚੁੱਕੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਪਹੁੰਚੇ ਹੋਏ ਆ। GOP ਦੀ ਕਨਵੈਨਸ਼ਨ ਹੋ ਰਹੀ ਹੈ, ਜਿੱਥੇ ਅੱਜ ਉਹ 1.5 ਘੰਟੇ ਦੇ ਕਰੀਬ ਬੋਲੇ ਹੈਗੇ ਆ। ਉਹਦੇ ਵਿੱਚ ਉਹਨਾਂ ਨੇ ਜੋ ਕੁਝ ਕੈਲੀਫੋਰਨੀਆ ਦੇ ਵਿੱਚ ਵਾਪਰ ਰਿਹਾ ਹੈਗਾ ਆ, ਉਹ ਸਾਰਾ ਦੱਸਿਆ। ਕਹਿੰਦੇ ਪਈ ਅਸੀਂ ਰਲ ਕੇ ਜੋ ਡਿਕਲਾਈਨ ਹੋ ਰਿਹਾ ਅਮਰੀਕਾ ਦਾ, ਤੇ ਜੋ ਇਸ ਸਟੇਟ ਦੀ ਡਿਸਕ੍ਰਿਸ਼ਨ ਹੋ ਰਹੀ ਹੈਗੀ ਆ, ਉਸ ਨੂੰ ਆਪਾਂ ਕਰੈਕਟ ਕਰਾਂਗੇ। ਕਹਿੰਦੇ ਵੀ ਕੈਲੀਫੋਰਨੀਆ ਇੱਕ ਡੰਪਿੰਗ ਗਰਾਊਂਡ ਬਣਿਆ ਆ, ਤੇ ਜਿਹਦੇ ਵਿੱਚ ਪ੍ਰਿਜ਼ਨਰਸ, ਟੈਰਰਿਸਟ, ਮੈਂਟਲ ਪੇਸ਼ੈਂਟ ਬਹੁਤ ਵੱਡੀ ਗਿਣਤੀ ਦੇ ਵਿੱਚ ਧੱਕ ਦਿੱਤੇ ਗਏ ਹੈਗੇ ਆ। ਸੋ ਕਹਿੰਦੇ ਵੀ ਜੇ ਮੈਂ ਪ੍ਰੈਜ਼ੀਡੈਂਟ ਬਣਦਾ ਹੈਗਾ ਤੇ ਇਹ ਸਾਰਾ ਕੁਝ ਚੇਂਜ ਕੀਤਾ ਜਾਊਗਾ। ਇਸ ਟਾਈਮ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਇੱਕ ਲਟੀਨੋ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਹੈਗੀ ਆ। ਇਹ ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ, ਤੇ 91 ਦੇ ਕਰੀਬ ਫੈਲਨੀ ਚਾਰजेस ਤੇ 4 ਸੈਪਰੇਟ ਇੰਡਾਈਟਮੈਂਟਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਸ ਟਾਈਮ ਫੇਸ ਕਰ ਰਹੇ ਹੈਗੇ। ਜੀ ਬਿਲਕੁਲ।